ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੇ ਕੁਲਵਿੰਦਰ ਸਿੰਘ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੁਬਾ ਸਿਟੀ ਤੋਂ ਇਹ ਖਬਰ ਆ ਰਹੀ ਹੈ ਕਿ ਜੁਬਾ ਸਿਟੀ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ ਤੇ ਸ਼ੂਟਿੰਗ ਦੇ ਨਾਲ ਇੱਕ ਜਾਣੇ ਦੀ ਮੌਤ ਵੀ ਹੋਈ ਹੈਗੀ ਆ। ਜੁਬਾ ਸਿਟੀ ਦੀ ਪੁਲਿਸ ਦੇ ਮੁਤਾਬਕ ਕੱਲ ਰਾਤੀ, ਵੀਰਵਾਰ ਰਾਤੀ 11 ਵਜੇ ਦੇ ਕਰੀਬ ਵਿਲਸਨ ਐਵਨਿਊ ਦੇ ਉੱਤੇ ਇਹ ਸ਼ੂਟਿੰਗ ਹੋਈ ਆ, ਜਿਹਦੇ ਨਾਲ 42 ਸਾਲਾਂ ਦਾ ਇੱਕ ਬੰਦਾ ਸਾਈਡ ਵਾਕ ਦੇ ਉੱਤੇ ਮਰਿਆ ਪਾਇਆ ਗਿਆ ਵਿਦ ਇਹ ਗਨ ਸ਼ਾਟ ਵੂੰਡ, ਤੇ ਉਹਨੂੰ ਉੱਥੇ ਮੌਕੇ ਤੇ ਹੀ ਮ੍ਰਿਤਕ ਜਿਹੜਾ ਆ ਐਲਾਨ ਕਰ ਦਿੱਤਾ ਗਿਆ ਹੈਗਾ। ਯੂਨੀਵਰਸਿਟੀ ਦੀ ਪੁਲਿਸ ਡਿਪਾਰਟਮੈਂਟ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਨੂੰ 530-822-4661 ਤੇ ਕੰਟੈਕਟ ਕਰ ਸਕਦੇ ਹੋ। ਹਾਂਜੀ, ਬਿਲਕੁਲ। ਵਾਧਾ ਕ੍ਰਾਈਮ ਜਿਹੜਾ ਉਹ ਕੈਲੀਫੋਰਨੀਆ ਵਾਸੀਆਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ। ਯੂਬਾ ਸਿਟੀ ਉਹਨਾਂ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਸੀ ਜਿੱਥੇ ਕ੍ਰਾਈਮ ਰੇਟ ਪਹਿਲਾਂ ਬਹੁਤ ਘੱਟ ਹੁੰਦਾ ਸੀ, ਪਰ ਲਗਾਤਾਰ ਜਿਹੜਾ ਇਹ ਵਾਧਾ ਜਾ ਰਿਹਾ। ਕੈਲੀਫੋਰਨੀਆ ਦੇ ਕ੍ਰਾਈਮ ਦੇ ਨਾਲ ਜੁੜੀ ਇੱਕ ਹੋਰ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਲਿਟਲ ਰੌਕ ਤੋਂ। ਇੱਥੇ ਜਿਹੜਾ ਇੱਕ 25 ਸਾਲਾ ਜਿਹੜੀ ਬੀਬੀ ਆ, ਉਹਦੀ ਇੱਕ ਲੰਘੇ ਦਿਨ ਇੱਕ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਸੀਗੀ ਤੇ ਉਸ ਮਾਮਲੇ ਦੇ ਵਿੱਚ ਪਰਿਵਾਰ ਜਿਹੜਾ ਉਹ ਨਿਆਂ ਦੀ ਹੁਣ ਮੰਗ ਕਰ ਰਿਹਾ। ਸਰੀਨਾ ਜਿਹੜੀ ਆ ਉਹ ਹਾਈਵੇ 138 ਦੇ ਉੱਤੇ ਚਲਾ ਰਹੀ ਸੀਗੀ, ਲਿਟਲ ਰੌਕ ਤੋਂ ਕੁਛ ਦੂਰ ਸੀਗੀ ਈਸਟ ਦੇ ਇਲਾਕਿਆਂ ਦੇ ਵਿੱਚ, ਤੇ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਉਹਨੇ ਕੁਛ ਉਹਦੇ ਵੱਜਿਆ ਵਿੰਡਸ਼ੀਲਡ ਦੇ ਵਿੱਚ ਤੇ ਉਸ ਹਥਿਆਰ ਨੇ ਜਾਂ ਉਸ ਚੀਜ਼ ਨੇ ਉਹਦੀ ਜਾਨ ਲੈ ਲਈ। ਇਸ ਮੰਦਭਾਗੇ ਹਾਦਸੇ ਦੇ ਵਿੱਚ ਉਹਦੀ ਜਾਨ ਚਲੀ ਗਈ, ਪਰ ਉਹ ਇੱਕ ਬੱਚੇ ਦੀ ਮਾਂ ਸੀਗੀ ਤੇ ਇਸ ਕਰਕੇ ਉਹਦੇ ਪਰਿਵਾਰ ਨੂੰ ਜਾਂ ਉਹਦੇ ਬੱਚੇ ਨੂੰ ਉਹਦੇ ਜਾਨ ਦੇ ਨਾਲ ਬਹੁਤ ਸਾਰਾ ਜਿਹੜਾ ਘਾਟਾ ਪਿਆ। ਜਿਹੜੇ ਡਿਟੈਕਟਿਵਸ ਨੇ ਉਹ ਇਸ ਮਾਮਲੇ ਦੇ ਵਿੱਚ ਹਾਲੇ ਵੀ ਜਿਹੜੇ ਉਹ ਖਾਲੀ ਹੱਥ ਨੇ। ਉਹਨਾਂ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਪਰ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਹੱਥ ਕੁਛ ਨਹੀਂ ਲੱਗਿਆ। ਰੋਡਰਿਗਸ ਫੈਮਿਲੀ ਤੋਂ ਇਹਦਾ ਤਾਲੁਕਾਤ ਸੀਗਾ ਤੇ ਉਹ ਹੁਣ ਇਹਦੇ ਲਈ ਜਸਟਿਸ ਜਿਹੜਾ ਉਹ ਉਡੀਕ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਡੈਨੀ ਰੋਡਰਿਗਸ ਹੈ, ਸਰੀਨਾ ਦਾ ਫਾਦਰ, ਉਹਨੇ ਕਿਹਾ ਕਿ ਇਸ ਘਟਨਾ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਤੇ ਅਸੀਂ ਸਾਨੂੰ ਹਾਲੇ ਤੱਕ ਵੀ ਸਮਝ ਨਹੀਂ ਆ ਰਿਹਾ ਕਿ ਅਸੀਂ ਕਰੀਏ ਕੀ। ਪਰ ਉਹ ਕਹਿੰਦੇ ਕਿ ਇਹ ਘਟਨਾ ਵਾਪਰੀ ਕਿਵੇਂ, ਇਹਦੇ ਬਾਰੇ ਸਾਨੂੰ ਕੋਈ ਪੁਲਿਸ ਜਾਂ ਡਿਟੈਕਟਿਵਸ ਹਾਲੇ ਵੀ ਤਸੱਲੀਬਖਸ਼ ਜਵਾਬ ਜਿਹੜਾ ਉਹ ਨਹੀਂ ਦੇ ਸਕੇ। 25 ਸਾਲ ਇਹਦੀ ਉਮਰ ਸੀਗੀ ਤੇ ਇਹ ਜਿਹੜੀ ਆ ਇੱਕ ਬੱਚੇ ਦੀ ਮਾਂ ਵੀ ਸੀ ਜੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਫ੍ਰਿਜ਼ਨੋ ਦੇ ਵਿੱਚ ਮਲਟੀਪਲ ਅਰੈਸਟ ਹੋਏ ਆ ਪੁਲਿਸ ਵੱਲੋਂ। ਸ਼ੋਅ ਐਂਡ ਸੇਲ ਇਵੈਂਟ ਇੱਕ ਉੱਥੇ ਜਿਹੜੀ ਚੱਲ ਰਹੀ ਸੀ। FCSO ਦੇ ਮੁਤਾਬਕ, ਫ੍ਰਿਜ਼ਨੋ ਕਾਉਂਟੀ ਸ਼ੈਰਿਫ ਆਫਿਸ ਦੇ ਮੁਤਾਬਕ, ਕ੍ਰਾਈਮ ਸਟਾਪਰਸ ਦੀ ਉਹਨਾਂ ਨੂੰ ਇੱਕ ਟਿਪ ਮਿਲੀ ਜਿੱਥੇ ਉਹਨਾਂ ਨੇ ਦੇਖਿਆ ਵੀ ਡਰੱਗ ਸ਼ੋਅ ਤੇ ਸੇਲ ਚੱਲ ਰਹੀ ਹੈਗੀ ਆ ਜਸਟਿਨ ਗਰਜ਼ਾ ਹਾਈ ਸਕੂਲ ਦੇ ਕੋਲ, ਤੇ ਪੁਲਿਸ ਨੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਦੇ ਕੋਲੋਂ 400 ਪਾਉਂਡ ਪੌਟ, 120 ਪਾਉਂਡ ਐਡੀਵਲਸ, ਪੌਟ ਕੰਸਨਟਰੇਟ, ਮਸ਼ਰੂਮ, ਪ੍ਰੋਮੀਥਾਜ਼ੀਨ, ਕੈਟਮੀਨ, ਕੋਕ, ਬੇਬ ਸਟਫ ਤੇ ਹੋਰ ਬਹੁਤ ਕੁਝ ਜਿਹੜਾ ਆ ਉਹ ਉਹਨਾਂ ਤੋਂ ਫੜਿਆ ਹੈਗਾ। ਆਫੀਸਰਸ ਨੇ ਕਿਹਾ ਵੀ 100 ਦੇ ਕਰੀਬ ਉੱਥੇ ਲੋਕ ਇਕੱਠੇ ਹੋਏ ਸੀਗੇ ਜਿਹੜੇ ਇਹ ਜਿਹੜਾ ਸਮਾਨ ਆ ਉਹ ਵੇਚ ਰਹੇ ਸੀਗੇ। ਡਿਪਟੀਜ਼ ਨੇ ਸਰਚ ਵਾਰੰਟ ਲਏ ਹੋਏ ਸੀ ਤੇ ਜਦੋਂ ਉਹਨਾਂ ਨੇ ਸਰਵ ਕੀਤੇ ਬਹੁਤ ਸਾਰੇ ਲੋਕਾਂ ਨੇ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ। ਬਾਅਦ ਦੇ ਵਿੱਚ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਆਫਿਸ ਵਾਲੇ ਆ ਉਹ 30 ਲੋਕਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਏ। ਉਹਦੇ ਵਿੱਚੋਂ 4 ਜਾਣਿਆਂ ਨੂੰ ਉਹਨਾਂ ਨੇ ਚਾਰਜ ਕੀਤਾ ਹੈ। ਜੀ।
ਅਗਲੀ ਜਿਹੜੀ ਖਬਰ ਆ ਉਹ ਲੌਂਗ ਬੀਚ ਤੋਂ ਆ ਰਹੀ ਹੈ। ਇੱਥੇ ਵੀ ਪੁਲਿਸ ਡਿਟੈਕਟਿਵਸ ਨੇ ਜਿਹੜੇ ਉਹਨਾਂ ਨੇ ਕੁਛ ਅਰੈਸਟ ਕੀਤੀਆਂ ਨੇ। ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਰੋਬਰੀਜ਼ ਆ ਉਹਨਾਂ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਉਹ ਮਾਈਨਰ ਵੀ ਦੱਸੇ ਗਏ ਨੇ। ਦੱਸਿਆ ਜਾ ਰਿਹਾ ਕਿ ਹਰ ਇੱਕ ਇਨਸੀਡੈਂਟ ਤੋਂ ਬਾਅਦ ਜਿਹੜੇ ਨੇ ਉਹ ਵਿਕਟਮ ਜਿਹੜੇ ਅਪਰੋਚ ਕਰਦੇ ਸੀਗੇ ਤੇ ਉਸ ਤੋਂ ਉਹਨੂੰ ਮਾਰ ਕੁੱਟ ਕੇ ਉਹਨੂੰ ਜਿਹੜਾ ਉਸ ਤੋਂ ਕੁਛ ਵੀ ਚੀਜ਼ ਜਿਹੜੀ ਹੈ, ਜੇ ਚਾਹੇ ਉਹਦੇ ਕੋਈ ਗਹਿਣਾ ਜਾਂ ਹੋਰ ਕੋਈ ਉਹਦਾ ਪਰਸ ਆ ਜਾਂ ਕੋਈ ਫੋਨ ਆ, ਉਹ ਖੋਹ ਕੇ ਉਹ ਤੋਂ ਭੱਜ ਜਾਂਦੇ ਸੀਗੇ। ਇੱਕ ਰੋਬਰੀ ਜਿਹੜੀ ਆ ਉਹ ਵਾਪਰੀ ਸੀ ਘਟਨਾ 17 ਮਈ ਨੂੰ ਹਾਰਕੋ ਸਟਰੀਟ ਤੇ ਲਾਸ ਕਿਓਟਿਸ ਜਿਹੜੀ ਡਾਇਗਨੋਲ ਆ ਉੱਥੇ। ਉਸ ਤੋਂ ਬਾਅਦ ਪੁਲਿਸ ਇਹਨਾਂ ਲੋਕਾਂ ਦੀ ਭਾਲ ਕਰ ਰਹੀ ਸੀ ਜਿਹੜੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਪੁਲਿਸ ਨੂੰ ਜਦੋਂ ਇੱਕ ਟਿਪ ਮਿਲੀ ਕਮਿਊਨਿਟੀ ਮੈਂਬਰ ਤੋਂ, ਜਦੋਂ ਪਹਿਲੀ ਰੋਬਰੀ ਦੀ ਘਟਨਾ ਵਾਪਰੀ ਸੀ ਤੇ ਉਹਨੇ ਜਿਹੜੀ ਹੈ ਹੈਲਪ ਕੀਤੀ ਸੀ ਡਿਟੈਕਟਿਵਸ ਦੀ ਤੇ ਕੇਸ ਨੂੰ ਲਿੰਕ ਕੀਤਾ ਸੀਗਾ। ਉਸ ਤੋਂ ਬਾਅਦ ਮਰੀਸਾ ਮੈਕਸੀ ਜਿਹੜੀ ਆ ਉਹ 21 ਸਾਲਾਂ ਦੀ ਹੈ ਕੈਰਸੌਨ ਤੋਂ, ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਅਗਸਤ 13 ਨੂੰ। ਬਾਅਦ ਦੇ ਵਿੱਚ ਕਈ ਹੋਰ ਲੋਕ ਵੀ ਜਿਹੜੇ ਆ ਜਿਹਦੇ ਨਾਲ ਇਹਦੇ ਨਾਲ ਹੀ ਜੁੜੇ ਸੀਗੇ, ਇੱਕ ਦੋ ਨੌਜਵਾਨ ਜਿਹੜੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਦੋ ਜਿਹੜੇ ਕਾਊਂਟਸ ਨੇ ਇਹਨਾਂ ਦੇ ਉੱਤੇ ਰੋਬਰੀ ਤੇ ਕਨਸਪੀਰੇਸੀ ਦੇ ਲਾਏ ਗਏ। 17 ਸਾਲਾਂ ਦੇ ਮੇਲ ਵੀ ਜਿਹੜੇ ਇਸ ਘਟਨਾ ਦੇ ਵਿੱਚ ਸੰਬੰਧਿਤ ਸੀਗੇ ਤੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਲੇਕਵੁੱਡ ਤੋਂ ਇੱਕ ਨੂੰ ਸਤੰਬਰ 10 ਨੂੰ ਤੇ ਇੱਕ ਨੂੰ ਜਿਹੜਾ ਉਹ ਲੌਂਗ ਬੀਚ ਤੋਂ ਅਕਤੂਬਰ 3 ਨੂੰ। ਇਸ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਟੀਨਸ ਦਾ ਕੁਝ ਹੋਰ ਵੀ ਜਿਹੜਾ ਗਰੁੱਪ ਆ ਉਹ ਰਲਿਆ ਹੋਇਆ ਸੀਗਾ ਤੇ ਇਹ ਰਲ ਕੇ ਜਿਹੜਾ ਉਹ ਰੋਬਰੀ ਨੂੰ ਅੰਜਾਮ ਦਿੰਦੇ ਸੀਗੇ। ਬਾਅਦ ਦੇ ਵਿੱਚ ਇਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਹ ਪਹਿਲਾਂ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਰੇਕੀ ਸ਼ਬਦ ਯੂਜ਼ ਕਰਦੇ ਆ ਤੇ ਲੌਂਗ ਬੀਚ ਯੂਨੀਫਾਈਡ ਸਕੂਲ ਜਿਹੜਾ ਉਹਨਾਂ ਨੇ ਉੱਥੇ ਇਹਨਾਂ ਦੇ ਵਿੱਚੋਂ ਕਈ ਜਿਹੜੇ ਟੀਨੇਜਰ ਆ ਪੜ੍ਹਦੇ ਵੀ ਆ ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਜੇਕਰ ਇਸ ਸਕੂਲ ਦੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਨੇ ਤਾਂ ਸਾਡੇ ਵੱਲੋਂ ਉਹਨਾਂ ਨੂੰ ਕ੍ਰਾਈਮ ਦੀ ਜਿਹੜੀ ਬਣਦੀ ਸਜ਼ਾ ਦੇਣ ਦੇ ਲਈ ਅਸੀਂ ਉਹਦੇ ਵਿੱਚ ਅੜਿੱਕਾ ਜਿਹੜਾ ਉਹ ਨਹੀਂ ਬਣਦੇ। ਜੁਵੈਨਾਈਲ ਜਿਹੜੇ ਸਸਪੈਕਟਸ ਨੇ ਉਹਨਾਂ ਨੂੰ ਵੀ ਪੁਲਿਸ ਨੇ ਹੁਣ ਅਰੈਸਟ ਕਰ ਲਿਆ। ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਇਹ ਜਾਣਕਾਰੀ ਦਿੱਤੀ ਹੈ ਲੌਂਗ ਬੀਚ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਨੇ ਕਿ ਇਹਨਾਂ ਨੂੰ ਹੁਣ 6 ਤੇ ਜਿਹੜੇ 5 ਕਾਊਂਟਸ ਨੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦਾ ਹੁਣ ਸਾਹਮਣਾ ਕਰਨਾ ਪਊਗਾ ਰੋਬਰੀ ਦੇ ਨਾਲ ਜੁੜੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਦੇ ਸਬੰਧ ਦੇ ਵਿੱਚ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ 'ਚ ਇੱਕ ਛੋਟੇ ਜਹਾਜ਼ ਦਾ ਐਕਸੀਡੈਂਟ ਕ੍ਰੈਸ਼ ਹੋ ਗਿਆ ਸੀ। ਜੀ ਜੀ ਹੁਣ ਇਹ ਖਬਰ ਆ ਰਹੀ ਆ ਉੱਥੇ ਦੇ ਜਿਹੜੇ 에ਅਰਪੋਰਟ ਸੀ, ਉਹ ਛੋਟਾ ਜਿਹਾ 에ਅਰਪੋਰਟ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਵਿੱਚ 5 ਲੋਕਾਂ ਦੀ ਮੌਤ ਹੋਈ ਸੀ। ਵੀ ਕਹਿੰਦੇ ਵੀ ਟੇਕ ਆਫ ਦੀ ਕਲੀਅਰੈਂਸ ਲਈ ਨਹੀਂ ਗਈ ਸੀਗੀ। ਜੀ ਇਹ ਹੁਣ ਜੋ ਇਨਵੈਸਟੀਗੇਸ਼ਨ ਹੋਈ ਆ ਉਹਦੇ ਵਿੱਚ ਪਤਾ ਚੱਲਿਆ ਟਵਿਨ ਇੰਜਨ ਬੀਚਕ੍ਰਾਫਟ 95 ਇਹ ਕ੍ਰੈਸ਼ ਹੋਇਆ ਸੀ 8 ਵਜੇ ਟਿਊਜ਼ਡੇ ਨੂੰ ਸੈਂਟਾ ਕੈਟਾਲੀਨਾ ਆਈਲੈਂਡ 에ਅਰਪੋਰਟ, ਜੋ ਕਿ ਸਿਟੀ ਆਫ ਐਵਲੋਨ ਦੇ ਲਾਗੇ ਹੈਗਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਹੈਗਾ। ਕਹਿੰਦੇ ਵੀ 에ਅਰਪੋਰਟ ਜਿਹੜਾ 5 ਵਜੇ ਦੇ ਕਰੀਬ ਆਪਰੇਟ ਕਰ ਰਿਹਾ ਸੀ, ਪਰ ਜੋ ਪਾਇਲਟ ਸੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਮੈਨੇਜਮੈਂਟ ਦੇ ਨਾਲ ਅਰੇਂਜਮੈਂਟ ਨਹੀਂ ਕੀਤਾ ਜੇ ਉਸ ਟਾਈਮ ਤੋਂ ਬਾਅਦ ਉਹਨਾਂ ਨੇ ਟੇਕ ਆਫ ਕਰਨਾ ਜਾਂ ਵਾਪਸ ਆਉਣਾ ਹੈਗਾ ਆ। ਅਥਾਰਟੀਜ਼ ਨੇ ਸਾਰੇ ਲੋਕ ਜਿਹੜੇ ਮਾਰੇ ਗਏ ਆ ਉਹਨਾਂ ਦੀ ਆਇਡੈਂਟੀ ਵੀ ਜਿਹੜੀ ਡਿਸਕਲੋਜ਼ ਕਰ ਦਿੱਤੀ ਹੈ। ਸੋ 5 ਜਣਿਆਂ ਦੀ ਟੋਟਲ ਮੌਤ ਹੋ ਗਈ ਆ। 4000 ਦੇ ਕਰੀਬ ਰੈਜ਼ੀਡੈਂਟਸ ਆ ਇਸ ਸੈਂਟਾ ਕੈਟਾਲੀਨਾ ਆਈਲੈਂਡ ਦੇ ਵਿੱਚ ਤੇ ਬਹੁਤ ਸਾਰੇ ਲੋਕ ਜੋ ਵੱਖ-ਵੱਖ ਏਰੀਏ ਤੋਂ ਇੱਥੇ ਬੋਟਿੰਗ, ਹਾਈਕਿੰਗ ਇਦਾਂ ਦੇ ਜਿਹੜੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਆਪਾਂ ਕਹਿ ਸਕਦੇ ਆ ਉਹ ਕਰਨ ਆਉਂਦੇ ਹੈਗੇ ਜੀ। ਅਗਲੀ ਜਿਹੜੀ ਖਬਰ ਆ ਉਹ ਬਿਜ਼ਨਸ ਦੇ ਨਾਲ ਜੁੜੀ ਹੋਈ ਆ। 7-11 ਸਟੋਰਸ ਤੋਂ ਸਾਰੇ ਵਾਕਿਫ ਨੇ ਜਿੰਨੇ ਵੀ ਲੋਕ ਨੇ। ਹੁਣ ਐਲਾਨ ਹੋਇਆ ਜਿਹੜੇ ਪਰਫਾਰਮ ਨਹੀਂ ਕਰ ਰਹੇ 7-11 ਸਟੋਰਸ ਉਹਨਾਂ ਨੂੰ ਹੁਣ ਨਾਰਥ ਅਮਰੀਕਾ ਦੇ ਵਿੱਚ ਕੰਪਨੀ ਜਿਹੜੀ ਆ ਉਹ ਬੰਦ ਕਰਨ ਜਾ ਰਹੀ ਆ। ਕੰਪਨੀ ਨੇ ਲੰਘੇ ਦਿਨੀ ਕਨਵੀਨੀਅੰਸ ਸਟੋਰ ਬਾਰੇ ਇੱਕ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਉਹ ਕੀਤੀ ਆ। 7&i ਹੋਲਡਿੰਗਸ ਜਿਹੜੇ ਕਿ ਇਸ ਜਾਪਾਨ ਬੇਸਡ ਇੱਕ ਕੰਪਨੀ ਹੈ, ਪੇਰੈਂਟ ਕੰਪਨੀ ਹੈ ਤੇ ਉਹ ਇਹਨਾਂ ਨੂੰ ਓਨ ਕਰਦੀ ਆ। ਉਹਨਾਂ ਨੇ ਕਿਹਾ ਕਿ 444 ਜਿਹੜੀਆਂ ਲੋਕੇਸ਼ਨਸ ਨੇ 7-11 ਦੀਆਂ ਉਹ ਅਸੀਂ ਕਲੋਜ਼ ਕਰਨ ਜਾ ਰਹੇ ਹਾਂ। ਉਹਨਾਂ ਦੇ ਪਿੱਛੇ ਸਲੋ ਸੇਲਸ, ਡਿਕਲਾਈਨ ਟ੍ਰੈਫਿਕ ਤੇ ਹੋਰ ਜਿਹੜੇ ਨਾਲ ਕੁਝ ਪ੍ਰੈਸ਼ਰ ਕ੍ਰਾਈਮ ਦੇ, ਜਾਂ ਉਹ ਕਹਿੰਦੇ ਕਿ ਸਿਗਰਟ ਦੀ ਪਰਚੇਜ਼ ਵੀ ਹੁਣ ਘਟ ਗਈ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਬੰਦ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈ। ਇਹ ਸਪੈਸੀਫਿਕ ਜਿਹੜੀ ਲਿਸਟ ਆ ਉਹ ਸਟੋਰ ਦੇ ਨਾਲ ਰਿਲੇਟਡ ਜਿਹੜੀ ਕਲੋਜ਼ਰ ਉਹ ਰਿਲੀਜ਼ ਕੀਤੀ ਗਈ ਹੈ। 7-11 ਜਿਹੜਾ ਉਹਦੇ ਤਕਰੀਬਨ 13,000 ਲੋਕੇਸ਼ਨਸ ਨੇ ਸਾਰੇ US ਤੇ ਕੈਨੇਡਾ ਦੇ ਵਿੱਚ, ਤੇ ਇਹਦਾ ਮਤਲਬ ਇਹ ਹੈ ਕਿ ਇਹ 300% ਦੇ ਉੱਤੇ ਇੰਪੈਕਟ ਕਰੂ ਜਿਹੜਾ ਕੰਪਨੀ ਦਾ ਟੋਟਲ ਪੋਰਟਫੋਲੀਓ ਹੈ। 21,000 ਸ਼ਾਪਸ ਇਹਨਾਂ ਦੀਆਂ ਜਾਪਾਨ ਦੇ ਵਿੱਚ ਨੇ। ਨਾਰਥ ਅਮਰੀਕਨ ਇਕਨੋਮੀ ਜਿਹੜੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਕਿ ਕੁਝ ਜਿਹੜੀਆਂ ਉੱਪਰ ਥੱਲੇ ਆਉਣ ਕਰਕੇ ਸਟੋਰ ਨੇ ਦੱਸਿਆ ਕਿ ਬਹੁਤ ਗਾਹਕਾਂ ਦੀ ਕਮੀ ਦੇਖੀ ਜਾ ਰਹੀ ਆ, ਲੋਕ ਜੇਬ ਦੇ ਵਿੱਚੋਂ ਪੈਸਾ ਨਹੀਂ ਕੱਢ ਰਹੇ ਤੇ ਇਸ ਕਰਕੇ ਬਹੁਤ ਸਾਰੇ ਸਟੋਰਸ ਦੇ ਉੱਤੇ
ਲੁੱਟਮਾਰ ਦੀਆਂ ਵਾਰਦਾਤਾਂ ਵੀ ਵਾਪਰੀਆਂ ਨੇ, ਕ੍ਰਾਈਮ ਵੀ ਇੱਕ ਜਿਹੜਾ ਕਾਰਨ ਆ ਉਹ ਹੋ ਰਿਹਾ। ਹੁਣ ਜਿਹੜਾ ਦੱਸਿਆ ਜਾ ਰਿਹਾ ਕਿ 7-Eleven ਜਿਹੜਾ ਉਹ ਕੰਟੀਨਿਊ ਕਰੂਗਾ ਇਨਵੈਸਟ ਜਿਹੜਾ ਉਹ ਫੂਡ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ, ਜਿਹੜਾ ਕਿ ਹਾਈਐਸਟ ਸੈਲਿੰਗ ਕੈਟਾਗਰੀ ਇੱਥੇ ਮੰਨਿਆ ਜਾਂਦਾ ਗਾਹਕਾਂ ਦੇ ਪੱਖ ਤੋਂ। ਸੋ ਬਹੁਤ ਵੱਡੀ ਖਬਰ ਆ, ਆਪਣੇ ਪੰਜਾਬੀ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਵੀ 7-Eleven ਦੇ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਵੱਡੀ ਪੱਧਰ ਦੇ ਉੱਤੇ। 444 ਲੋਕੇਸ਼ਨਸ ਨੇ ਜਿਹੜੀਆਂ ਪੂਰੇ ਅਮਰੀਕਾ ਤੇ ਕੈਨੇਡਾ ਦੇ ਵਿੱਚ 13,000 ਦੇ ਵਿੱਚੋਂ ਇਹਨਾਂ ਨੇ ਮਾਰਕ ਕੀਤੀਆਂ ਨੇ, ਜਿਨ੍ਹਾਂ ਨੂੰ ਇਹ ਬੰਦ ਕਰਨ ਜਾ ਰਹੇ ਨੇ। ਕੈਲੀਫੋਰਨੀਆ ਦੇ ਸੈਨੇਟ ਨੇ ਇੱਕ ਕੰਟਰੋਵਰਸ਼ੀਅਲ ਫਿਊਲ ਰਿਜ਼ਰਵ ਬਿੱਲ ਜੋ ਆ ਉਹ ਪਾਸ ਕੀਤਾ ਹੈਗਾ। ਇਸ ਬਿੱਲ ਨੂੰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਤੇ ਅਸੈਂਬਲੀ ਸਪੀਕਰ ਰਾਬਰਟ ਰਿਵਰਸ ਜੋ ਡੈਮੋਕ੍ਰੇਟ ਹੈਗੇ ਸਲੀਨਸ ਤੋਂ, ਉਹਨਾਂ ਨੇ ਸਪੀਅਰ ਹੈਡ ਕੀਤਾ ਸੀਗਾ। ਤੇ ਉਹ ਇਸ ਦੇ ਮੁਤਾਬਕ ਕੈਲੀਫੋਰਨੀਆ ਐਨਰਜੀ ਕਮਿਸ਼ਨ ਉਹਨਾਂ ਰਿਫਾਈਨਰੀਜ਼ ਨੂੰ ਰਿਕੁਆਇਰ ਕਰੂਗਾ ਕਿ ਜਦੋਂ ਤੁਹਾਡੀ ਮੇਨਟੇਨੈਂਸ ਹੁੰਦੀ ਉਸ ਟਾਈਮ ਦੇ ਉੱਤੇ ਤੁਹਾਡਾ ਐਕਸਟਰਾ ਜਿਹੜੇ ਰਿਜ਼ਰਵ ਆ ਉਹ ਤੁਹਾਡੇ ਪਏ ਹੋਣੇ ਚਾਹੀਦੇ ਆ, ਕਿਉਂਕਿ ਕੀ ਹੁੰਦਾ ਆ ਮੁੜ ਕੇ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਚੜ ਜਾਂਦੀਆਂ ਹੈਗੀਆਂ। ਤੇ ਉਹ ਕਹਿੰਦੇ ਵੀ ਜਿਹੜੀਆਂ ਰਿਫਾਈਨਰੀਜ਼ ਇਸ ਨੂੰ ਨਹੀਂ ਮੰਨਣਗੀਆਂ ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਫਾਈਨ ਆ ਲਾਇਆ ਜਾਊਗਾ। ਕੈਲੀਫੋਰਨੀਆ ਇੱਕ ਸਟੈਪ ਕਲੋਜ਼ਰ ਹੋ ਗਿਆ ਫॉर ਪ੍ਰੋਟੈਕਸ਼ਨ। ਉਹ ਇਹਦੇ ਲਈ ਪਈ ਬਿਗ ਆਇਲ ਪ੍ਰਾਈਸਿਸ ਜੋ ਆ ਉਹ ਬਾਅਦ ਦੇ ਵਿੱਚ ਸਪਾਈਕ ਨਾ ਹੋਣ। ਸੈਨੇਟ ਦੇ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਤੇ ਕਹਿੰਦੇ ਭਈ ਇਹਦੇ ਨਾਲ $2 ਬਿਲੀਅਨ ਦੇ ਕਰੀਬ ਜਿਹੜੇ ਕੰਜ਼ਿਊਮਰਸ ਆ ਉਹਨਾਂ ਨੂੰ ਫਾਇਦਾ ਹੋਊਗਾ। ਸੈਨੇਟਰ ਡੇ ਮਿਨ ਜੋ ਡੈਮੋਕ੍ਰੇਟ ਇਰਵਾਈਨ ਤੋਂ ਹੈਗੇ ਆ, ਉਹਨਾਂ ਨੇ ਇਸ ਹੱਕ ਦੇ ਵਿੱਚ ਵੋਟ ਨਹੀਂ ਪਾਈ ਹੈਗੀ। ਇਹ ਸੇਮ ਟਾਈਮ ਦੇ ਉੱਤੇ ਕਹਿੰਦੇ ਭਈ ਇਹ ਅਕਤੂਬਰ 2024 ਦੇ ਵਿੱਚ ਜਿਹੜਾ ਐਡਵਾਂਸ ਕਰ ਗਿਆ ਹੈਗਾ ਆ ਤੇ ਮੋਸਟ ਪ੍ਰੋਬਬਲੀ ਕਹਿੰਦੇ ਜਨਵਰੀ 2025 ਦੇ ਵਿੱਚ ਇਹ ਲਾਗੂ ਹੋ ਜਾਊਗਾ। ਜੀ, ਅਗਲੀ ਖਬਰ ਜਿਹੜੀ ਆ ਐਲਏ ਤੋਂ ਆ ਰਹੀ ਹੈ, ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੀ ਕਹੀ ਜਾ ਸਕਦੀ ਹੈ, ਤਾਜ਼ਾ ਖਬਰ ਹੈ। ਤੇ ਉਸ ਖਬਰ ਦੇ ਮੁਤਾਬਕ ਐਲਏ ਦੇ ਵਿੱਚ ਇੱਕ ਜਿਹੜਾ ਰੋਡ ਰੇਜ ਹਾਦਸਾ ਉਸ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋ ਗਈ ਆ ਤੇ ਇੱਕ ਜਾਣੇ ਨੂੰ ਹਸਪੀਟਲਾਈਜ਼ ਜਿਹੜਾ ਉਹ ਕਰਾਉਣਾ ਪਿਆ। ਇਨਵੈਸਟੀਗੇਟਰ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ 2 ਜਿਹੜੇ ਸ਼ੱਕੀ ਨੇ ਉਹਨਾਂ ਨੂੰ ਲੱਭ ਰਹੇ ਨੇ। ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਘਟਨਾ 4 ਵਜੇ ਹੁਣੇ ਥੋੜਾ ਸਮਾਂ ਪਹਿਲਾਂ ਵਾਪਰੀ ਆ, ਨਾਰਥ ਬਾਉਂਡ 5 ਫਰੀਵੇ ਦੇ ਉੱਤੇ ਤੇ ਬੋਇਲ ਹਾਈਟਸ ਦੇ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਜਦੋਂ ਇੱਕ ਮਾਮੂਲੀ ਗੱਲਬਾਤ ਤੋਂ ਬਾਅਦ ਇਹ ਸ਼ੂਟਿੰਗ ਦੀ ਵਾਰਦਾਤ ਵਾਪਰੀ ਤੇ ਇੱਕ ਜਿਹੜੀ ਕਾਰ ਆ 골ਡ ਕਲਰ ਦੀ ਤੇ ਉਸ ਕਾਰ ਦੇ ਵਿੱਚੋਂ ਸਵਾਰ ਕੁਝ ਕੁ ਜਿਹੜੇ ਸ਼ੱਕੀ ਨੇ ਉਹਨਾਂ ਨੇ ਇੱਕ ਡਾਰਕ ਐਸਯੂਵੀ ਜਿਹੜੀ ਆ ਉਹਦੇ ਵਿੱਚ ਬੈਠੇ ਪੈਸੇਂਜਰਸ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਸ ਬੰਦੇ ਦੀ ਹਜੇ ਪਛਾਣ ਨਹੀਂ ਦੱਸੀ ਗਈ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਚਸ਼ਮਦੀਦ ਨੇ ਜਾਂ ਕੁਝ ਲੋਕ ਉੱਥੋਂ ਦੀ ਲੰਘੇ ਨੇ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਘਟਨਾ ਵਾਪਰੀ ਸੀ ਉਹਦੇ ਵਿੱਚ ਇੱਕ ਟੈਸਲਾ ਵੀ ਇਨਵੋਲਵ ਸੀਗੀ ਤੇ ਉਹ ਸਵਾਰ ਜਿਹੜੇ ਨੇ ਉਹ ਇਸ ਗੱਡੀ ਦੇ ਕੋਲੋਂ ਭੱਜਦੇ ਦੇਖੇ ਗਏ ਨੇ ਗੋਲੀਆਂ ਚਲਾਉਣ ਤੋਂ ਬਾਅਦ। ਹਜੇ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਵੇਂ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਆ। ਜਿਹੜਾ ਵਿਕਟਮ ਹੈ ਜਿਹਦੀ ਡੈਥ ਹੋਈ ਆ ਉਹਦੀ ਵੀ ਜਿਹੜੀ ਆਇਡੈਂਟੀਟੀ ਆ ਉਹਦੀ ਰਿਲੀਜ਼ ਨਹੀਂ ਕੀਤੀ ਗਈ ਤੇ ਜਿਹੜਾ ਹਸਪੀਟਲਾਈਜ਼ਡ ਆ ਉਹਦੇ ਬਾਰੇ ਉਹਦੀ ਹਾਲਤ ਕਿਵੇਂ ਆ ਉਹਦੇ ਬਾਰੇ ਵੀ ਹਲੇ ਕੋਈ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਨਹੀਂ ਦਿੱਤੀ ਗਈ। ਕੈਲੀਫੋਰਨੀਆ ਦੀ ਇਕਨੋਮੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਉੱਤੇ ਡਿਪੈਂਡ ਕਰੂਗੀ। ਇਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਆ। ਕਹਿੰਦੇ ਭਈ ਆਉਣ ਵਾਲੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਤੁਹਾਡੇ ਹੁਣ 2 ਸਾਲ ਰਹਿ ਗਏ ਕੀ ਕਰੋਗੇ, ਕੈਲੀਫੋਰਨੀਆ ਦੀ ਇਕਨੋਮੀ ਕਿੱਧਰ ਨੂੰ ਜਾ ਰਹੀ ਆ, ਬੜੀਆਂ ਪ੍ਰੋਬਲਮ ਆ, ਤੇ ਉਹ ਕਹਿੰਦੇ ਵੀ ਜਿਹੜੇ ਆਉਣ ਵਾਲੇ 3-4 ਹਫ਼ਤੇ ਆ ਇਹਨਾਂ ਦੇ ਉੱਤੇ ਹੀ ਡਿਪੈਂਡ ਕਰੂਗਾ। ਅੱਜ ਦੀ ਡੇਟ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਕੈਲੀਫੋਰਨੀਆ 5th ਲਾਰਜੈਸਟ ਇਕਨੋਮੀ ਆ ਪੂਰੀ ਦੁਨੀਆ ਦੇ ਵਿੱਚੋਂ। ਤੇ ਇਸ ਜਿਹੜੀ ਇਵੈਂਟ ਤੇ ਗਵਰਨਰ ਸਾਹਿਬ ਪਹੁੰਚੇ ਹੋਏ ਸੀਗੇ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸੀਗੇ। ਕਹਿੰਦੇ ਭਈ ਡੀ ਮਾਇਰਸ ਜੋ ਡਾਇਰੈਕਟਰ ਹੈਗੇ ਆ ਗਵਰਨਰ ਆਫਿਸ ਆਫ ਬਿਜ਼ਨਸ ਤੇ ਇਕਨੋਮਿਕ ਡਿਵੈਲਪਮੈਂਟ ਦੇ, ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਭਈ ਜੋ ਇਲੈਕਸ਼ਨ ਹੋਣ ਜਾ ਰਹੀ ਆ, ਜੇ ਪ੍ਰੈਜ਼ੀਡੈਂਟ ਟਰੰਪ ਨਹੀਂ ਜਿੱਤਦੇ ਆ, ਜਿਸ ਤਰ੍ਹਾਂ ਉਹਨਾਂ ਦੇ ਏਡ ਪਹਿਲਾਂ ਕਹਿ ਰਹੇ ਆ ਭਈ 2018 ਵੇਲੇ ਵਾਈਲਡ ਫਾਇਰ ਹੋਈਆਂ ਸੀ ਉਸ ਟਾਈਮ ਤੇ ਜਿਹੜੀ ਫੈਡਰਲ ਏਡ ਨਹੀਂ ਦਿੱਤੀ ਗਈ ਸੀ ਤੇ ਹੁਣ ਵੀ ਇਹ ਕੁਝ ਜਿਹੜਾ ਵਾਪਰ ਸਕਦਾ ਹੈਗਾ ਆ। ਸੋ ਆਉਣ ਵਾਲੀ ਇਲੈਕਸ਼ਨ ਤੋਂ ਬਾਅਦ ਕੈਲੀਫੋਰਨੀਆ 'ਚ ਕੀ ਕੁਝ ਵਾਪਰਦਾ ਆ ਉਹ ਇਲੈਕਸ਼ਨ ਤੇ ਡਿਪੈਂਡ ਕਰੂਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੈਂਟਕੀ ਦਾ। ਉੱਥੇ ਇੱਕ ਔਰਤ ਨੂੰ
ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਦੱਸਿਆ ਜਾ ਰਿਹਾ ਕਿ ਇਸ ਔਰਤ ਦੇ ਦੋਸ਼ ਲੱਗਿਆ ਕਿ ਇਹਨੇ ਆਪਣੀ ਮਾਤਾ ਦਾ ਜਿਹੜਾ ਉਹ ਕਤਲ ਕੀਤਾ। ਇਸ ਮਾਮਲੇ ਦੇ ਵਿੱਚ ਜਿਹੜੀ ਬੇਰਹਿਮੀ ਵਾਲੀ ਗੱਲ ਆ ਜਾਂ ਦਰਦਨਾਕ ਗੱਲ ਆ ਉਹ ਇਹ ਦੱਸਿਆ ਕਿ ਇਸ ਨੇ ਉਹਨੂੰ ਮਾਰਨ ਤੋਂ ਬਾਅਦ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹਦੇ ਨਾਲ ਵੀ ਬੜਾ ਦੁਰਵਿਵਹਾਰ ਕੀਤਾ। ਤਾਂ ਉਸ ਦੇ ਜਿਹੜੇ ਟੁਕੜੇ ਨੇ ਕੁਛ ਉਹਨਾਂ ਨੂੰ ਘਰ ਦੇ ਬਾਹਰੋਂ ਮਿਲੇ ਤੇ ਕੁਛ ਘਰ ਦੇ ਅੰਦਰੋਂ ਮਿਲੇ। 32 ਸਾਲਾ ਟਰਲੀਨਾ ਮੇਫੀਲਡ ਜਿਹੜੀ ਕਿ ਜਿਹਨੇ ਜਦੋਂ ਉਹਦੇ ਘਰ ਦੇ ਬਾਰੇ ਸਰਚ ਵਾਰੰਟ ਪੁਲਿਸ ਕੋਲੇ ਸੀਗੇ ਤਾਂ ਉਹਨੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਨਾ ਨੁੱਕਰ ਕੀਤੀ ਸੀ। ਪੁਲਿਸ ਨੇ ਬਾਅਦ ਦੇ ਵਿੱਚ ਇਸ ਘਰ ਦੇ ਅੰਦਰ ਜ਼ਬਰਦਸਤੀ ਵੜਨਾ ਪਿਆ ਪੁਲਿਸ ਨੂੰ ਤੇ ਉਸ ਤੋਂ ਬਾਅਦ ਉਹਨੂੰ ਕਸਟਡੀ ਦੇ ਵਿੱਚ ਲਿਆ ਗਿਆ। ਪੁਲਿਸ ਨੇ ਇਹ ਗੱਲ ਦੱਸੀ ਕਿ ਇੱਕ ਪੋਟ ਦੇ ਵਿੱਚੋਂ ਹਿਊਮਨ ਰਿਮੇਨਸ ਮਿਲੇ, ਉਹਦਾ ਜਿਹੜਾ ਕਿਚਨ ਦੇ ਲਾਗੇ ਕੋਈ ਥਾਂ ਸੀਗੀ ਉੱਥੋਂ। ਫੀਲਡ ਜਿਹੜੀ ਆ ਉਹਨੇ ਦੱਸਿਆ ਜਾ ਰਿਹਾ ਕਿ ਉਹਦੇ ਹੱਥਾਂ ਦੇ ਉੱਤੇ ਤੇ ਉਹਦੇ ਫੇਸ ਦੇ ਉੱਤੇ ਬਹੁਤ ਸਾਰਾ ਬਲੱਡ ਜਿਹੜਾ ਉਹ ਲੱਗਿਆ ਹੋਇਆ ਸੀਗਾ ਉਹਦੇ ਕੱਪੜਿਆਂ ਦੇ ਉੱਤੇ। ਡਿਕੀਜ਼ਡ ਜਿਹੜੀ ਔਰਤ ਆ ਉਹਦੇ ਬਾਰੇ ਦੱਸਿਆ ਗਿਆ ਕਿ ਉਹ ਫੀਲਡ ਦੀ ਮਦਰ ਹੈ ਤੇ ਟਰੂਡੀ ਫੀਲਡ ਉਹਦਾ ਨਾਮ ਸੀਗਾ। ਇੱਕ ਬੰਦਾ ਜਿਹਨੇ ਇਸ ਘਰ ਦੇ ਵਿੱਚ ਇਸ ਵਾਰਦਾਤ ਦਾ ਝਗੜਾ ਦਾ ਕੁਛ ਰੌਲਾ ਪੈਣ ਤੋਂ ਬਾਅਦ ਜਾਂ ਕੋਈ ਸ਼ੱਕੀ ਹੋਣ ਤੋਂ ਬਾਅਦ ਪੁਲਿਸ ਨੂੰ ਕਾਲ ਕੀਤਾ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਇਸ ਕੁੜੀ ਨੇ 32 ਸਾਲਾ ਓਲਡ ਜਿਹੜੀ 32 ਸਾਲਾਂ ਦੀ ਹੈ ਟਰਲੀਨਾ ਮੇਫੀਲਡ, ਇਹਨੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਹਿਯੋਗ ਆ ਉਹਨੂੰ ਨਾ ਨੁੱਕਰ ਕੀਤੀ ਸੀਗੀ। ਇਹ ਘਟਨਾ ਜਿਹੜੀ ਵਾਪਰੀ ਆ ਉਹ ਬਰੇਲੀ ਰਿਜ ਜਿਹੜੀ ਰੋਡ ਆ ਮਾਊਂਟ ਓਲੀਵੇਟ ਦੇ ਇਲਾਕਿਆਂ ਦੇ ਵਿੱਚ ਉੱਥੇ ਇੱਕ ਘਰ ਦੇ ਵਿੱਚ ਵਾਪਰੀ ਆ। ਘਰ ਦੇ ਵਿੱਚ ਕੁਝ ਸ਼ੱਕੀ ਚੀਜ਼ਾਂ ਵੇਖਣ ਤੋਂ ਬਾਅਦ ਫਿਰ ਪੁਲਿਸ ਨੇ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਹੁਣ ਖਬਰਾਂ ਦਾ ਸਮਾਂ ਸਮਾਪਤੀ ਵਾਲੀ ਆ। ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਅੱਜ 400 ਪੁਆਇੰਟ ਅਪ ਗਿਆ ਹੈਗਾ ਤੇ ਐਗਜ਼ੈਕਟ ਜੇ ਮੈਂ ਫਿਗਰ ਦੱਸਦਾ ਜਾਵਾਂ, ਡਾਓ ਜੋਨ ਇੰਡਸਟਰੀਅਲ 409.74 ਅਪ ਗਿਆ ਤੇ ਕਲੋਜ਼ ਹੋਇਆ 42,863.86 ਦੇ ਉੱਤੇ। ਨੈਸਡੈਕ ਜੋ ਆ ਉਹ 0.33% ਅਪ ਗਿਆ ਤੇ ਕਲੋਜ਼ ਹੋਇਆ 18,342.94 ਦੇ ਉੱਤੇ। ਸੋ ਸਟਾਕ ਮਾਰਕੀਟ ਓਵਰਆਲ ਜਿਹੜੀ ਆ ਅੱਜ ਉੱਪਰ ਗਈ ਹੈਗੀ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇਸੇ ਤਰ੍ਹਾਂ ਇੰਡੀਆ ਦੇ 84 ਰੁਪਏ 14 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 75 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਲੰਘੇ ਦਿਨਾਂ ਤੋਂ ਆਪਾਂ ਯੂਐਸ ਡਾਲਰ ਦੀ ਕੀਮਤ ਬਾਰੇ ਤੁਹਾਨੂੰ ਲਗਾਤਾਰ ਹਰ ਪ੍ਰੋਗਰਾਮ ਦੇ ਵਿੱਚ ਦੱਸੀ ਦਈ ਹੈ। ਇੰਡੀਅਨ ਜਿਹੜਾ ਰੁਪਈਆ ਤੇ ਉਹ 83 ਰੁਪਏ 98-99 ਪੈਸਿਆਂ ਤੇ ਬਹੁਤ ਦਿਨ ਚੱਲਦਾ ਰਿਹਾ, ਤਕਰੀਬਨ 84 ਰੁਪਏ ਤੇ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਉਹਨੂੰ ਪਾਰ ਕਰ ਚੁੱਕੀ ਹੈ, 84 ਰੁਪਏ 14 ਪੈਸੇ ਹੋ ਚੁੱਕੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।